सत श्री अकाल जी सारिਆਂ ਨੂੰ इंडोस टीवी ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਮਨਮੀਤ ਅਲੀ ਸ਼ੇਰ ਦੇ ਸਵਰਗ ਦੇ ਵਿੱਚ ਅਸੀਂ ਆਏ ਹਾਂ। 4 ਸਾਲਾਂ ਤੋਂ ਉਹਨਾਂ ਦਾ ਸ਼ਰਧਾਂਜਲੀ ਸਮਾਰੋਹ ਇਸ ਸਥਾਨ ਤੇ ਹੁੰਦਾ। ਇਹ ਉਹ ਥਾਂ ਹੈ ਜਿੱਥੇ ਇੱਕ ਮਨ ਚਲੇ ਨੇ ਮਨਮੀਤ ਅਲੀ ਸ਼ੇਰ ਦੇ ਉੱਤੇ ਤੇਜ਼ਾਬ ਪਾ ਕੇ ਉਸ ਨੂੰ ਜਿਉਂਦਿਆਂ ਸਾੜ ਦਿੱਤਾ ਸੀ। ਸੋ ਅੱਜ ਉਹਨਾਂ ਦੇ ਸ਼ਰਧਾਂਜਲੀ ਸਮਾਰੋਹ ਦੇ ਉੱਤੇ ਪੰਜਾਬੀ ਕਮਿਊਨਿਟੀ ਇਕੱਠੀ ਹੋਈ ਹੈ। ਤੁਹਾਨੂੰ ਮੈਂ ਦਿਖਾ ਦਿਆਂ किस तरह पंजाबी दे विच भी लिखा होया मनमीत दा स्वर्ग। सो ये स्थान मनमीत दियां यादां दे नाल भरपूर है। सत श्री अकाल जी सारिਆਂ ਨੂੰ ਤੇ बहुत खुशी हो रही है दोस्तों क्योंकि कल वाला जिहड़ा शो अपना लाइव पंजाबी यार अणमुल्ले साडा बहुत सक्सैसफुल शो गया। बापू तेरे करके कमाउण जोगे हो गए हैं, बापू तेरे करके कमाउण जोगे हो गए हैं, टौर नाल जिंदगी जिउण जोगे हो गए। मेले सी दिखाए सानू मोढे ते बिठा के दै, मेले सी दिखाए सानू मोढे ते बिठा के दै, हर एक जिद मेरी सत श्री अकाल जी। वीर जी बहुत दुख है मनमीत सिंह का क्योंकि ਜਦੋਂ ਉਹਨਾਂ ਨੇ ਬ੍ਰਿਸਬਨ ਦੇ ਵਿੱਚ ਪੈਰ ਧਰਿਆ ਹਜ਼ਾਰਾਂ ਹੀ ਸੁਪਨੇ ਸੀ ਉਹਨਾਂ ਦੇ ਕਿਉਂਕਿ ਇੱਕ ਕਲਾਕਾਰ ਹੋਣ ਦੇ ਨਾਤੇ ਇੱਕ ਇਨਸਾਨ ਦੇ ਹਜ਼ਾਰਾਂ ਸੁਪਨੇ ਹੁੰਦੇ ਨੇ। ਸੋ ਅਜਿਹਾ ਕੋਈ ਸੁਪਨਾ ਮਨਮੀਤ ਸਿੰਘ ਦਾ ਜਿਹੜਾ ਕੋਈ ਅਧੂਰਾ ਰਹਿ ਗਿਆ ਹੋਵੇ ਤੇ ਤੁਹਾਡੇ ਮਨ ਦੇ ਵਿੱਚ ਰੀਝ ਹੋਵੇ ਕਿ ਅਸੀਂ ਪੂਰਾ ਕਰਕੇ ਜਾਣਾ। ਮਨਮੀਤ ਦੇ ਜਿੱਦਾਂ ਤੁਸੀਂ ਕਿਹਾ ਇੱਕ ਨਹੀਂ ਵਾਕਈ ਹੀ ਉਹਦੇ ਹਜ਼ਾਰਾਂ ਸੁਪਨੇ ਸੀ ਤੇ ਉਹ ਸੁਪਨਿਆਂ ਨੂੰ ਇਕੱਲਾ ਵੇਖਦਾ ਨਹੀਂ ਸੀ ਤੇ ਸੁਪਨਿਆਂ ਨੂੰ ਪੂਰਾ ਵੀ ਕਰਨਾ ਚਾਹੁੰਦਾ ਸੀ। ਤੇ ਜਿੱਦਾਂ ਮੈਂ ਉਹਦੀਆਂ 3 ਜਿਹੜੀਆਂ ਖਾਸ ਸਪੈਸ਼ਲਿਟੀਜ਼ ਕਿ ਕਲਾ ਮੰਚ ਨਾਲ ਜੁੜਿਆ ਸੀ, ਵਧੀਆ ਗਾਇਕ ਵੀ ਸੀ ਤੇ ਉਸ ਤੋਂ ਵਧੀਆ ਲਿਖਾਰੀ ਵੀ ਸੀ, ਬਾਕੀ ਸੋਸ਼ਲ ਤਾਂ ਹੈਗਾ ਹੀ ਹੈਗਾ ਸੀ। ਤੇ ਉਹਦੇ ਸੁਪਨਿਆਂ ਦੀਆਂ ਕੁਝ ਜੋ ਚੀਜ਼ਾਂ ਉਹਨੇ ਡਾਇਰੀ ਦੇ ਵਿੱਚ ਪਰੋ ਕੇ ਰੱਖੀਆਂ ਹੋਈਆਂ ਸੀ ਜਾਂ ਜਿੱਦਾਂ ਉਹਨੇ ਆਉਣ ਵਾਲੇ ਸਮੇਂ 'ਚ ਕੁਝ ਕਵਿਤਾਵਾਂ ਲਿਖ ਕੇ ਕਿਤਾਬ ਪੇਸ਼ ਕਰਨੀ ਸੀ ਜਾਂ ਕੁਝ ਫਿਲਮਾਂ ਬਣਾਉਣੀਆਂ ਸੀ, ਉਹਨੂੰ ਅਸੀਂ ਫਿਲਹਾਲ ਉਸ ਸੁਪਨੇ ਨੂੰ ਅਸੀਂ ਇੱਕ ਕਿਤਾਬ ਦੇ ਜ਼ਰੀਏ ਪੂਰਾ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ ਕਿ ਬੇਸ਼ੱਕ ਉਹ ਫਿਲਮਾਂ ਬਣ ਨਹੀਂ ਸਕੀਆਂ ਪਰ ਲੋਕ ਉਹਦੀ ਸੋਚ ਨੂੰ ਪੜ੍ਹ ਸਕਣ ਕਿ ਉਹ ਕਿੱਦਾਂ ਦੀਆਂ ਫਿਲਮਾਂ ਬਣਾਉਣਾ ਚਾਹੁੰਦਾ ਸੀ ਜਾਂ ਕਿੱਦਾਂ ਦੇ ਉਹ ਲੇਖ ਲਿਖਣਾ ਚਾਹੁੰਦਾ ਸੀ। ਤੇ ਆਉਣ ਵਾਲੇ ਭਵਿੱਖ ਵਿੱਚ ਵੀ ਅਸੀਂ ਜਿੱਦਾਂ ਭਾਈਚਾਰੇ ਨਾਲ ਰਲ ਕੇ ਹੋ ਸਕਦਾ ਸੀ ਮਨਮੀਤ ਦੇ ਨਾਮ 'ਤੇ ਇੱਕ ਲਾਇਬ੍ਰੇਰੀ ਸੋਚਣ ਦਾ ਅਸੀਂ ਵਿਚਾਰ ਕਰ ਰਹੇ ਹਾਂ ਕਿ ਲਾਇਬ੍ਰੇਰੀ ਖੋਲ੍ਹੀਏ ਤੇ ਜਿਹਦੇ ਵਿੱਚ ਆ ਕੇ ਲੋਕ ਆਪਣਾ ਕਵਿਤਾਵਾਂ ਤੇ ਸਾਂਝੇ ਤੌਰ 'ਤੇ ਆ ਕੇ ਬੈਠ ਵੀ ਸਕਣ ਤੇ ਭਾਈਚਾਰੇ ਨਾਲ ਗੱਲਬਾਤ ਕਰ ਸਕਣ। ਜੀ ਭਰਾ ਮਨਮੀਤ ਦਾ ਕਾਤਲ ਜਿਹੜਾ ਕਿ ਮੈਂਟਲ ਡਿਸਆਰਡਰ ਦੇ ਨਾਲ ਹਸਪਤਾਲ ਦੇ ਵਿੱਚ ਦਾਖਲ ਹੈ, ਸਰਕਾਰ ਵੱਲੋਂ ਵੀ ਕੁਝ ਨਹੀਂ ਕੀਤਾ ਜਾ ਰਿਹਾ ਤੇ ਕਮਿਊਨਿਟੀ ਪੂਰੀ ਸਾਡੇ ਜਿੰਨੇ ਵੀ ਆਪਾਂ ਕਮਿਊਨਿਟੀ ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਬਹੁਤ ਦਰਦ ਹੈ ਕਿ ਇਨਸਾਫ ਹੋਵੇ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਜੋ ਹੁਣ ਇਨਸਾਫ ਹੋਇਆ ਤੇ ਅਸੀਂ ਉਸ ਦੇ ਨਾਲ ਕੁਝ ਜ਼ਿਆਦਾ ਸੰਤੁਸ਼ਟ ਨਹੀਂ ਹਾਂ ਕਿਉਂਕਿ ਜਿੱਦਾਂ ਦਾ ਇਹ ਕ੍ਰਾਈਮ ਸੀ, ਜਿੱਦਾਂ ਦਾ ਅਸੀਂ ਵੇਖਿਆ ਕਿ ਹਰ ਇੱਕ ਦਾ ਦਿਲ ਚੀਰਿਆ ਗਿਆ ਤੇ ਫਿਲਹਾਲ ਉਸ ਨੂੰ 10 ਸਾਲ ਦੀ ਸਜ਼ਾ ਦਿੱਤੀ ਗਈ ਹੈ। ਮੈਂ 10 ਸਾਲ ਕਿ ਉਸ ਨੂੰ ਤਾਂ ਸਾਰੀ ਉਮਰ ਲਈ ਹੀ ਸਲਾਖਾਂ ਦੇ ਪਿੱਛੇ ਰੱਖਿਆ ਜਾਣਾ ਚਾਹੀਦਾ ਸੀ ਕਿਉਂਕਿ ਇਹ ਜਿਹੜਾ ਕੇਸ ਸੀਗਾ ਇਹ ਇੱਕ ਉਦਾਹਰਨ ਦੇ ਤੌਰ ਤੇ ਉੱਭਰ ਕੇ ਸਰਕਾਰ ਨੂੰ ਸਜ਼ਾ ਦੇਣੀ ਸੀ। ਕੱਲ੍ਹ ਨੂੰ ਕੋਈ ਵੀ ਕਾਤਲ ਇਹੋ ਜਿਹਾ ਕੋਈ ਜੁਰਮ ਕਰਨ ਤੋਂ ਪਹਿਲਾਂ ਕੋਈ 10 ਵਾਰ ਸੋਚੇ ਤੇ ਅਸੀਂ ਹਜੇ ਵੀ ਇਹੀ ਉਮੀਦ ਕਰਦੇ ਹਾਂ ਕਿ ਹੁਣ ਜਿੱਦਾਂ ਹਜੇ ਵੀ ਡਿਪਾਰਟਮੈਂਟ ਦੇ ਉੱਪਰ ਵੀ ਕੇਸ ਚੱਲ ਰਿਹਾ ਤਾਂ ਜਿਹੜੀਆਂ ਵੀ ਇਹਦੇ ਵਿੱਚ ਸੰਸਥਾਵਾਂ ਸੀ ਜਾਂ ਡਿਪਾਰਟਮੈਂਟ ਦੇ ਜ਼ਿੰਮੇਵਾਰ ਸੀ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਣੀ ਬਣਦੀ ਹੈ ਕਿ ਕਿੰਨਾਂ ਦੀ ਅਣਗਹਿਲੀ ਦੇ ਨਾਲ ਇਹ ਜੋ ਹਾਦਸਾ ਹੈ ਵਾਪਰਿਆ, ਕੱਲ੍ਹ ਨੂੰ ਹੋਰ ਕਿਸੇ ਧੀ ਪੁੱਤ ਦੀ ਜਾਨ ਨਾ ਚਾਹੇ। ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਸਨ ਮਨਮੀਤ ਅਲੀ ਸ਼ੇਰ ਦੇ ਭਰਾ ਜਿਨ੍ਹਾਂ ਨੇ ਮਨਮੀਤ ਦੇ ਜਿਹੜੇ ਸੁਪਨੇ ਅਧੂਰੇ ਰਹਿ ਗਏ ਸਨ ਉਹਨਾਂ ਨੂੰ ਪੂਰੇ ਕਰਨ ਦੀ ਗੱਲ ਆਖੀ ਹੈ। ਸੋ ਅੱਗੇ ਗੱਲਬਾਤ ਕਰਦੇ ਹਾਂ ਜੀ ਭੈਣ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਅੱਛਾ, ਤੁਸੀਂ ਦਿਮਾਗ ਦੇ ਵਿੱਚ ਜਿਹੜਾ ਮਨਮੀਤ ਦੀ ਕੋਈ ਸੋਚ ਸੀ ਹੈ ਨਾ, ਕੋਈ ਉਹਨਾਂ ਨੇ ਕੋਈ ਖੁਸ਼ੀ ਦੇ ਵਿੱਚ ਜਾਂ ਦੁਖੀ ਦੇ ਵਿੱਚ ਉਹਨਾਂ ਨੇ ਕੋਈ ਗੱਲ ਕਹੀ ਹੋਵੇ ਤੁਹਾਨੂੰ ਯਾਦ ਹੋਵੇ ਜਿਹਨੂੰ ਤੁਸੀਂ ਸੋਚ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹੋ ਜਾਂ ਕਈ ਵਾਰੀ ਦੁਖੀ ਹੁੰਦੇ ਹੋ, ਕੋਈ ਅਜਿਹੀ ਗੱਲ ਉਹਨਾਂ ਦੀ ਸ਼ੇਅਰ ਕਰਨਾ ਚਾਹੋਗੇ ਦਰਸ਼ਕਾਂ ਦੇ ਨਾਲ? ਹਾਂਜੀ, ਮਨਮੀਤ ਬਹੁਤ ਹੀ ਆਸ਼ਾਵਾਦੀ ਸੀ। ਉਹ ਕਦੇ ਵੀ ਡੋਲਦਾ ਨਹੀਂ ਸੀਗਾ ਵੀ ਮੈਨੂੰ ਕੁਛ ਸੀ ਕਿ ਮੈਂ 8-9 ਸਾਲ ਬਿਨਾਂ ਬੱਚੇ ਤੋਂ ਹੰਢਾਇਆ ਇਹ ਟਾਈਮ। ਪਰ ਜਦੋਂ ਮੈਂ ਦੀਪ ਨਾਲ ਮਨਮੀਤ ਨਾਲ ਇਹ ਗੱਲ ਸ਼ੇਅਰ ਕਰਦੀ ਤਾਂ ਮੈਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਦੀਦੀ ਤੁਹਾਡੇ ਲਈ ਰੱਬ ਨੇ ਬਹੁਤ ਕੁਛ ਸੋਚਿਆ ਹੋਇਆ, ਤੁਸੀਂ ਡੋਲੋ ਨਾ। ਉਹ ਹਮੇਸ਼ਾ ਮੈਨੂੰ ਪੋਜ਼ਿਟਿਵ ਸ਼ਬਦਾਂ ਦੇ ਨਾਲ ਮੇਰੇ 'ਚ ਹਿੰਮਤ ਭਰ ਦਿੰਦਾ ਤੇ ਮੈਂ ਉਹਦੇ ਸ਼ਬਦਾਂ ਨੂੰ ਹੀ ਬਸ ਸਭ ਕੁਝ ਮੰਨਦੀ ਸੀ। ਤੇ ਇੱਕ ਦਿਨ ਰੱਬ ਨੇ ਉਹ ਕਰ ਦਿਖਾਇਆ। ਅੱਜ ਮੈਂ 2 ਬੱਚਿਆਂ ਦੀ ਮਾਂ ਵੀ ਬਣ ਗਈ। ਪਰ ਮਨਮੀਤ ਨੇ ਇਹ ਚੀਜ਼ ਨੂੰ ਨਹੀਂ ਦੇਖ ਸਕਿਆ।
ਮਨਮੀਤ ਨੇ ਦੁੱਖ ਨਹੀਂ ਦੇਖਿਆ। ਜੀ ਬਿਲਕੁਲ ਸਮਝ ਸਕਦੇ ਹਾਂ ਇਹਨਾਂ ਦੀ ਭਾਵਨਾਵਾਂ ਨੂੰ, ਕਿਉਂਕਿ ਜਿੱਦਾਂ ਕਿ ਵੀਰ ਜੀ ਨੇ ਵੀ ਦੱਸਿਆ ਤੇ ਦੀਨ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਮਨਮੀਤ ਇੱਕ ਬਹੁਤ ਹੀ ਖੁਸ਼ ਮਿਜਾਜ਼ ਪਰਸਨੈਲਿਟੀ ਸੀ ਤੇ ਦਿਲ ਦੇ ਵਿੱਚ ਹਜ਼ਾਰਾਂ ਹੀ ਉਹਨਾਂ ਨੇ ਸੁਪਨੇ ਸਮੋਏ ਹੋਏ ਸਨ। ਰੰਗਮੰਚ ਦੇ ਨਾਲ ਜੁੜੇ ਹੋਣ ਦੇ ਨਾਲ ਨਾਲ ਉਹ ਸਟੇਜ ਸੈਕਟਰੀ, ਗੀਤਕਾਰੀ, ਕਵਿਤਾ ਉਹਨਾਂ ਦੇ ਮੇਨ ਜਿਹੜੇ ਸਨ ਸ਼ੌਂਕ ਸਨ ਤੇ ਉਹ ਸਾਰੇ ਸ਼ੌਂਕ ਇੱਕ ਦਿਨ ਮਨਮੀਤ ਆਪਣੇ ਨਾਲ ਸਮਾ ਕੇ ਸਾਨੂੰ ਸਾਰਿਆਂ ਨੂੰ ਅਲਵਿਦਾ ਆਖ ਗਿਆ। Hello everyone, we have Angela Counselor with us. Angela, welcome to Indus TV. Thank you. Angela, as we know that Manmeet Ali Sher was a star in Punjabi community and he was a very wonderful man. So how do you know Manmeet Ali Sher? So for many years I had a role of being the Deputy to the Lord Mayor on Multicultural Affairs and International Relations, and I have built up a significant relationship with many people in the Indian community right across Brisbane and Queensland, and I'm also the Honorary Community Ambassador for Federation of Indian Communities Queensland. In that role I attended many different mellas that Manmeet would be performing at, and in fact he was at a mella 2 weeks before he was tragically taken, where we were both there at the same time, and it was wonderful to see the young people just flocking to the stage. They were so captivated by him. He had such a charisma, such a stage presence, and the night of the day that he was killed, he was meant to be at a function, performing at a function that I was attending as well. Yeah. So that function was very difficult because it turned into a situation where instead of celebrating, we were actually comforting one another because of the horror and disbelief that actually resulted from that tragic incident. Yeah, very true. Angela, the family and the community of peoples, they believe that justice hasn't been done for Manmeet Ali Sher. What do you say? There is still a coronial inquest which needs to be completed, so until that process is complete under Australian law, there isn't much more that we can do at this stage except support one another, remember Manmeet and continue his legacy of being kind and looking after one another in the community. So any message that you want to deliver to our community? Well, I certainly have been to India myself. I have visited Manmeet's home village of Alisha, and to his family, to Ramji, Krishnaji, Amit, my heart goes out to you. You know that I am always going to remember Manmeet, and that is what is important, that Manmeet has his paradise here in Brisbane. He will not be forgotten, and to the Punjabi community, both here in Brisbane and across the world, he will always be a special part of our city. He has contributed in so many ways, and his legacy will not be forgotten. Thank you so much, Angela. Thank you so much. Vaheguru Ji Ka Khalsa, Vaheguru Ji Ki Fateh. ਮਨਮੀਤ ਅਲੀ ਸ਼ੇਰ ਦੇ ਖਾਸ ਦੋਸਤਾਂ ਦੇ ਵਿੱਚ ਸ਼ਾਮਲ ਕੁਝ ਪਤਵੰਤੇ ਸੱਜਣ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਮਨਮੀਤ ਬਾਰੇ ਕਿ ਮਨਮੀਤ ਦਾ ਸੁਭਾਅ ਕਿਹੋ ਜਿਹਾ ਸੀ, ਕਿਸ ਤਰ੍ਹਾਂ ਵਿਚਰਦਾ ਸੀ ਮਨਮੀਤ ਅਲੀ ਸ਼ੇਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਂ ਕੀ ਹੈ ਜੀ? ਹਰਪ੍ਰੀਤ ਸਿੰਘ ਕੋਹਲੀ। ਹਰਪ੍ਰੀਤ ਕੋਹਲੀ ਜੀ। ਮਨਮੀਤ ਅਲੀ ਸ਼ੇਰ ਬਾਰੇ ਕੁਝ ਸ਼ਬਦ ਇਸ ਟਾਈਮ ਕੁਝ ਹੈ ਹੀ ਨਹੀਂ ਬਿਆਨ ਕਰਨ ਨੂੰ, ਪਰ ਕਹਿਣ ਤੋਂ ਭਾਵ ਆ ਵੀ ਯਾਰਾਂ ਦਾ ਯਾਰ ਸੀ ਤੇ ਕੁਝ ਕੁ ਸ਼ੋਅ ਦੇ ਨਾਲ ਰਲ ਕੇ ਵੀ ਅੱਗੇ ਕਰਾਏ ਨੇ, ਨਾਲ ਮੋਢਾ ਖੜ ਕੇ ਜੁੜ ਕੇ ਖਲੋਂਦੇ ਸਾਂ ਅਸੀਂ ਤੇ ਇਕੱਠੀ ਥਾਲੀ 'ਚ ਵੀ ਰੋਟੀਆਂ ਖਾਧੀਆਂ ਨੇ। ਅੱਜ ਜਿੰਨੇ ਖੜੇ ਨੇ ਸਾਰੇ ਨਾਲ ਬੈਠੇ ਆ। ਸਤਿ ਸ਼੍ਰੀ ਅਕਾਲ ਜੀ। ਸੁਰਜੀਤ ਸੰਧੂ ਜੀ, ਤੁਸੀਂ ਗਾਣਾ ਲਿਖਿਆ ਸੀ ਜੀ ਇੱਕ ਮਨਮੀਤ ਅਲੀ ਸ਼ੇਰ ਦੇ ਉੱਤੇ। ਹਾਂਜੀ। ਉਹਦੇ ਗਾਣੇ ਦੇ ਕੁਝ ਸ਼ਬਦ ਜਿਹੜੇ ਬੋਲ ਹੈਗੇ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰੋ। ਹਾਂਜੀ ਜ਼ਰੂਰ। ਯਾਰਾਂ ਦਾ ਸੀ ਯਾਰ, ਯਾਰਾਂ ਦਾ ਸੀ ਯਾਰ, ਯੁੱਗਾਂ ਤੀਕ ਯਾਦ ਰਹੂਗਾ, ਜਿੰਨਾ ਚਿਰ ਜ਼ਿੰਦਗੀ ਮਨਮੀਤ ਯਾਦ ਰਹੂਗਾ। ਮਨਮੀਤ ਨਾਲ ਭਾਵੇਂ ਮੇਰਾ ਖੂਨ ਦਾ ਰਿਸ਼ਤਾ ਨਹੀਂ ਸੀਗਾ, ਪਰ ਸਾਡੀ ਇੱਕ ਸ਼ਬਦਾਂ ਦੀ ਗੂੜੀ ਸਾਂਝ ਸੀ। ਯਾਰਾਂ ਦਾ ਯਾਰ, ਹਸਮੁਖ ਦਿਲਦਾਰ ਬੰਦਾ ਸੀ ਤੇ ਹਮੇਸ਼ਾ ਸਾਡੇ ਦਿਲ ਦੇ ਵਿੱਚ, ਸਾਡੇ ਸ਼ਬਦਾਂ ਵਿੱਚ ਉਹ ਧੜਕਦਾ।
ਬਹੁਤ ਪਤਾ ਜੀ। ਹਰਜੀਤ ਲਸਾੜਾ ਜੀ, ਤੁਸੀਂ ਕੁਝ ਮਨਮੀਤ ਬਾਰੇ ਬੋਲਣਾ ਚਾਹੋ? ਦੋ ਸ਼ਬਦ ਜ਼ਰੂਰ ਬੋਲਣਾ ਚਾਹਾਂਗਾ। ਅੱਜ ਚੌਥੀ ਬਰਸੀ ਤੇ ਅੱਜ ਇੱਥੇ ਅਸੀਂ ਇਕੱਠੇ ਹੋਏ ਹਾਂ। ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਇੱਥੇ ਹਾਜ਼ਰੀ ਲਵਾਈ ਹੈ। ਸੁਨੇਹਾ ਇੱਕ ਦੇਣਾ ਚਾਹੁੰਦਾ ਆ ਆਪਣੇ ਖਾਸ ਕਰਕੇ ਭਾਈਚਾਰੇ ਨੂੰ। ਹੁਣ ਤੱਕ ਅਸੀਂ ਮਨਮੀਤ ਨੂੰ ਸੋਸ਼ਲ ਮੀਡੀਆ ਦੇ ਉੱਪਰ ਜਾਂ ਆਪਣੇ ਵਿਚਾਰਾਂ ਦੇ ਵਿੱਚ ਉਹਨੂੰ ਗਵਈਆ ਜਾਂ ਕਵੀ ਜਾਂ ਉਹਨੂੰ ਕਹਿ ਲਓ ਕਿ ਰੰਗਮੰਚ ਦੇ ਵਿੱਚ ਵਿਚਰਦਾ ਕਿਰਦਾਰ ਦੇਖਿਆ ਆ। ਦਰਅਸਲ ਇਹ ਹਰੇਕ ਦੇ ਸੁਭਾਅ 'ਚ ਹੁੰਦੀਆਂ ਚੀਜ਼ਾਂ। ਮਨਮੀਤ ਇਸ ਤੋਂ ਕੁਛ ਉੱਪਰ ਸੀਗਾ। ਮਨਮੀਤ ਕੁਛ ਦੇਸ਼ ਲਈ ਕਰਨਾ ਚਾਹੁੰਦਾ ਸੀਗਾ, ਪਾਰਲੀਮੈਂਟ ਦੇ ਵਿੱਚ ਜਾ ਕੇ ਸਥਾਪਿਤ ਹੋਣਾ ਚਾਹੁੰਦਾ ਸੀਗਾ, ਆਪਣੀ ਕੌਮ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦਾ ਸੀਗਾ। ਸ਼ਾਇਦ ਅਸੀਂ ਉਸ ਤੋਂ ਹੀ ਬਹੁਤ ਜ਼ਿਆਦਾ ਉੱਕ ਗਏ। ਧੰਨਵਾਦ ਜੀ। ਹਾਂਜੀ, ਤੁਸੀਂ ਕੁਝ ਸ਼ਬਦ ਬੋਲਣਾ ਚਾਹੋ? ਮੈਂ ਜਗਜੀਤ ਖੋਸਾ। ਮਨਮੀਤ ਅਲੀ ਸ਼ੇਰ ਬਹੁਤ ਹੀ ਨਿੱਘੇ ਸੁਭਾਅ ਦਾ ਮਾਲਕ ਸੀਗਾ ਤੇ ਹਰ ਇੱਕ ਨੂੰ ਹੱਸ ਕੇ ਮਿਲਦਾ ਸੀ ਤੇ ਜਿਵੇਂ ਕਲਾ ਦੇ ਨਾਲ ਉਹਦੀ ਬਹੁਤ ਗੂੜੀ ਸਾਂਝ ਸੀਗੀ। ਜੀ। ਉਹਨੇ ਕਵਿਤਾ ਲਿਖਣੀ, ਗੀਤ ਲਿਖਣੇ, ਗਾਉਣੇ ਤੇ ਰੰਗਮੰਚ ਦੇ ਵਿੱਚ ਵੀ ਉਹਨੇ ਬਹੁਤ ਵਧੀਆ ਯੋਗਦਾਨ ਪਾਇਆ ਸੀ। ਤੇ ਪਰ ਮੈਨੂੰ ਕਦੇ-ਕਦੇ ਅਫਸੋਸ ਹੁੰਦਾ, ਕਹਿੰਦੇ ਆ ਮੈਂ ਝਿਜਕਦਾ ਨਹੀਂ ਵੀ ਉਹਦਾ ਇਨਸਾਫ ਲੈਣ ਵਾਸਤੇ ਅਸੀਂ ਉਹ ਕੁਝ ਨਹੀਂ ਕਰ ਪਾਏ ਜੋ ਕਰਨਾ ਚਾਹੀਦਾ ਸੀਗਾ, ਤਾਂ ਕਿ ਕੋਈ ਹੋਰ ਮਨਮੀਤ ਆਪਣੀ ਜਾਨ ਨਾ ਗਵਾ ਬੈਠੇ। ਇਸ ਕਰਕੇ ਸਾਨੂੰ ਥੋੜ੍ਹੀ ਜਿਹੀ ਹੋਰ ਉਦਮ ਉਪਰਾਲੇ ਕਰਨੀ ਚਾਹੀਦੀ ਹੈ। ਜੀ, ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ। ਮਨਮੀਤ ਅਲੀ ਸ਼ੇਰ ਦੀ ਜ਼ਿੰਦਗੀ ਨੂੰ ਦਰਸਾਉਂਦੀ ਕਿਤਾਬ ਅਧਵਾਟੇ ਸਫ਼ਰ ਦੀ ਸਿਰਜਣਾ, ਜੋ ਕਿ ਸਿਰਫ ਇੱਕ ਕਿਤਾਬ ਹੀ ਨਹੀਂ, ਮਨਮੀਤ ਦੇ ਸੁਪਨਿਆਂ ਦਾ ਪਲੰਦਾ ਹੈ। ਮਨਮੀਤ ਦੇ ਸੁਪਨਿਆਂ ਨੂੰ ਸ਼ਬਦਾਂ ਦੇ ਵਿੱਚ ਪਰੋਣ ਦੀ ਇਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ। ਮਨਮੀਤ ਦੀਆਂ ਡਾਇਰੀਆਂ ਦੇ ਵਿੱਚੋਂ ਲੱਭੀਆਂ ਉਸ ਦੀਆਂ ਕਵਿਤਾਵਾਂ, ਉਸ ਦੇ ਲੇਖ ਜਾਂ ਉਹ ਫਿਲਮਾਂ ਜਿਨ੍ਹਾਂ ਨੂੰ ਉਹ ਫਿਊਚਰ ਦੇ ਵਿੱਚ ਬਣਾਉਣਾ ਚਾਹੁੰਦਾ ਸੀ, ਉਹਨਾਂ ਨੂੰ ਕਿਤਾਬ ਦੇ ਰੂਪ ਵਿੱਚ ਸਾਂਭਿਆ ਗਿਆ ਹੈ। ਜਿਸ ਤਰ੍ਹਾਂ ਕਿ ਕਿਤਾਬ ਦਾ ਟਾਈਟਲ ਹੀ ਸਾਨੂੰ ਦੱਸਦਾ ਅਧਵਾਟੇ ਸਫ਼ਰ ਦੀ ਸਿਰਜਣਾ, ਕਿਉਂਕਿ ਉਸ ਦਾ ਸਫ਼ਰ ਵਾਕਈ ਅਧਵਾਟਾ ਸੀ, ਪਰ ਉਸ ਅਧਵਾਟੇ ਸਫ਼ਰ ਦੀ ਸਿਰਜਣਾ ਨੂੰ ਕਿਤਾਬ ਦੇ ਵਿੱਚ ਪਰੋਇਆ ਗਿਆ ਹੈ। ਇਸ ਕਿਤਾਬ ਦੇ ਵਿੱਚ ਪੰਜਾਬ ਦੇ ਮਸ਼ਹੂਰ ਸ਼ਾਇਰ ਲੇਖਕ ਸੁਰਜੀਤ ਪਾਤਰ ਜੀ ਨੇ ਵੀ ਆਪਣੇ ਕੁਝ ਜੋ ਸ਼ਬਦ ਨੇ ਉਹ ਲਿਖਣੇ ਚਾਹੇ ਨੇ, ਕਿਉਂਕਿ ਸੁਰਜੀਤ ਪਾਤਰ ਜੀ ਜਦੋਂ ਬ੍ਰਿਸਬਨ ਆਏ ਸੀ ਤਾਂ ਉਹਨਾਂ ਨੇ ਬ੍ਰਿਸਬਨ ਦੇ ਵਿੱਚ ਕੁਝ ਪਲ ਮਨਮੀਤ ਨਾਲ ਬਿਤਾਏ ਤੇ ਮਨਮੀਤ ਨੇ ਇੱਕ ਛੋਟੇ ਜਿਹੇ ਜੋ ਪਾਤਰ ਸਾਹਿਬ ਨਾਲ ਇੰਟਰਵਿਊ ਕੀਤੀ ਸੀ, ਉਹਨਾਂ ਨੇ ਉਹੀ ਗੱਲਾਂ ਕਿਤਾਬ ਦੇ ਵਿੱਚ ਸੰਦੇਸ਼ ਦੇ ਜ਼ਰੀਏ ਲਿਖੀਆਂ ਨੇ। ਇਸ ਕਿਤਾਬ ਦੇ ਵਿੱਚ ਬ੍ਰਿਸਬਨ ਵਿੱਚੋਂ, ਭਾਰਤ ਭਰ ਵਿੱਚੋਂ, ਪੂਰੇ ਵਿਸ਼ਵ ਭਰ ਵਿੱਚੋਂ ਤਕਰੀਬਨ 28 ਲੇਖਕਾਂ ਦੇ ਜੋ ਲੇਖ ਹੈ ਉਹ ਸ਼ਾਮਲ ਕੀਤੇ ਗਏ ਨੇ। ਤੇ ਜੋ ਵੀ ਕੋਈ ਸ਼ਖਸ ਲੇਖਕ ਮਨਮੀਤ ਨੂੰ ਦੂਰੋਂ ਨੇੜਿਓਂ ਜੋ ਜਾਣਦਾ ਸੀ, ਉਸਨੇ ਆਪਣਾ ਇੱਕ ਲੇਖ ਦੇ ਜ਼ਰੀਏ ਮਨਮੀਤ ਨੂੰ ਕਿਤਾਬ ਦੇ ਵਿੱਚ ਸ਼ਬਦੀ ਰੂਪ ਦੇ ਵਿੱਚ ਸ਼ਰਧਾਂਜਲੀ ਦਿੱਤੀ ਹੈ। ਮਨਮੀਤ ਦੀਆਂ ਕਾਵਿਸ਼ਾਰ, ਕਹਾਣੀਆਂ, ਨਿਬੰਧ, ਲਘੂ ਫਿਲਮਾਂ, ਉਹਨਾਂ ਦੀ ਜੋ ਪਾਤਰ ਸਾਹਿਬ ਨਾਲ ਗੱਲਬਾਤ ਹੋਈ ਹੈ ਉਸ ਨੂੰ ਕਿਤਾਬ ਦੇ ਵਿੱਚ ਮੁੱਢਲੇ ਤੌਰ ਤੇ ਪਾਰਟ A ਦੇ ਵਿੱਚ ਪਰੋਇਆ ਗਿਆ ਹੈ। ਪਾਰਟ B ਦੇ ਵਿੱਚ ਅਮਿਤ ਅਲੀ ਸ਼ੇਰ ਦੀਆਂ ਪਰਿਵਾਰ ਦੇ ਸੁਨੇਹਿਆਂ ਤੋਂ ਲੈ ਕੇ, ਫਿਰ ਉਹਨਾਂ ਦੀਆਂ ਭੈਣਾਂ ਦੇ ਸੁਨੇਹੇ, ਫਿਰ ਕੁਝ ਰਿਸ਼ਤੇਦਾਰਾਂ ਦੇ ਸੁਨੇਹੇ ਤੋਂ ਲੈ ਕੇ ਬਾਕੀ ਜੋ ਲੇਖਕਾਂ ਦੇ ਜੋ ਲੇਖ ਨੇ ਉਹ ਸ਼ਾਮਲ ਕੀਤੇ ਗਏ ਨੇ। ਮਨਮੀਤ ਦੀ ਜ਼ਿੰਦਗੀ ਦੇ ਸਫ਼ਰ, ਉਹਦੇ ਆਸਟ੍ਰੇਲੀਆ ਵਿੱਚ ਪੈਰ ਧਰਨ ਤੋਂ ਆਖਰੀ ਸਾਹ ਤੱਕ ਦੀ ਜ਼ਿੰਦਗੀ ਨੂੰ, ਘਟਨਾ, ਕਾਨੂੰਨ ਤੇ ਲੋਕ ਭਾਖਿਆਂ ਨੂੰ ਇਸ ਕਿਤਾਬ ਦੇ ਵਿੱਚ ਦਰਸਾਇਆ ਗਿਆ ਹੈ। ਸਿਰਫ ਲੇਖਕ ਹੀ ਨਹੀਂ, ਮਨਮੀਤ ਦੇ ਗੁਜ਼ਰ ਜਾਣ ਤੋਂ ਬਾਅਦ ਜਿਨ੍ਹਾਂ ਨੇ ਮਨਮੀਤ ਨੂੰ ਗਾਣਿਆਂ ਦੇ ਰੂਪ ਵਿੱਚ, ਗੀਤਾਂ ਦੇ ਰੂਪ ਦੇ ਵਿੱਚ, ਕਵਿਤਾਵਾਂ ਦੇ ਰੂਪ ਵਿੱਚ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ, ਅਸੀਂ ਉਹਨਾਂ ਦੀਆਂ ਰਚਨਾਵਾਂ ਵੀ ਇਸ ਕਿਤਾਬ ਦੇ ਵਿੱਚ ਸ਼ਾਮਲ ਕੀਤੀਆਂ ਨੇ। ਮਨਮੀਤ ਦੀ ਜੋ ਕਿ ਜੱਗ ਪ੍ਰਸਿੱਧ ਕਵਿਤਾ ਬਾਪੂ ਤੇਰੇ ਕਰਕੇ ਜਿਉਣ ਜੋਗੇ, ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆ, ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆ, ਟੌਰ ਨਾਲ ਜ਼ਿੰਦਗੀ ਜਿਉਣ ਜੋਗੇ ਹੋ ਗਏ। ਮੇਲੇ ਸੀ ਦਿਖਾਏ ਸਾਨੂੰ ਮੋਢੇ ਤੇ ਬਿਠਾ ਕੇ, ਮੇਲੇ ਸੀ ਦਿਖਾਏ ਸਾਨੂੰ ਮੋਢੇ ਤੇ ਬਿਠਾ ਕੇ, ਹਰ ਇੱਕ ਜਿੱਦ ਮੇਰੀ ਦਿੱਤੀ ਸੀ ਭਗਾ ਕੇ। ਹੁਣ ਤੈਨੂੰ ਵਰਲਡ ਕਮਾਉਣ ਜੋਗੇ ਹੋ ਗਏ ਆ, ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆ। ਹੱਸੂ ਹੱਸੂ ਕਰਦਾ ਚਿਹਰਾ, ਮਨਮੀਤ ਅਲੀ ਸ਼ੇਰ ਦੀ ਪਿਕਚਰ ਤੁਹਾਨੂੰ ਉਸ ਦੀ ਸ਼ਖਸੀਅਤ ਨੂੰ ਬਾਖੂਬੀ ਬਿਆਨ ਕਰ ਰਹੀ ਹੈ
ਕਿ ਕਿਸ ਤਰ੍ਹਾਂ ਇੱਕ ਨੌਜਵਾਨ ਆਪਣੇ ਸੁਪਨਿਆਂ ਦਾ ਸੰਸਾਰ ਲੈ ਕੇ ਬ੍ਰਿਸਬਨ ਦੇ ਵਿੱਚ ਆਇਆ ਤੇ ਅੱਜ ਸ਼ਰਧਾ ਪਿੰਜੀਆਂ ਅੱਖਾਂ ਦੇ ਨਾਲ ਉਸ ਦੇ ਸਕੇ ਸੰਬੰਧੀ, ਕਮਿਊਨਿਟੀ ਮੈਂਬਰ ਤੇ ਦੋਸਤ ਮਿੱਤਰ ਉਸ ਨੂੰ ਅੱਜ ਸ਼ਰਧਾਂਜਲੀ ਦੇਣ ਲਈ ਮੌਜੂਦ ਨੇ। ਭੈਣ ਜੀ, ਆਪਾਂ ਗੱਲਾਂ ਬਾਤਾਂ ਕਰਦੇ ਸੀ ਮਨਮੀਤ ਬਾਰੇ, ਕੁਝ ਹੋਰ ਗੱਲਾਂ ਜੋ ਅਧੂਰੀਆਂ ਰਹਿ ਗਈਆਂ। ਹੁਣ ਉਹਦੇ ਪਰਿਵਾਰ ਬਾਰੇ, ਪੰਜਾਬ ਦੇ ਵਿੱਚ ਉਹਨਾਂ ਦਾ ਕਿਹੋ ਜਿਹਾ ਹਾਲ ਆ ਮਨਮੀਤ ਨੂੰ ਲੈ ਕੇ? ਮਨਮੀਤ ਨੂੰ ਲੈ ਕੇ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਹੈ ਜੀ। ਭੈਣਾਂ ਨੇ ਜਿਹੜੀਆਂ ਹਰ ਟਾਈਮ ਰੋਂਦੀਆਂ ਨੇਗੀਆਂ, ਜਦੋਂ ਵੀ ਅਸੀਂ ਇੰਡੀਆ ਫੋਨ ਕਰਦੇ ਆਂਗੇ, ਅਮਨ ਦੀਦੀ ਨੇਗੇ, ਦੱਸੋ ਮੈਨੂੰ ਇੱਕੋ ਹੀ ਸਵਾਲ ਪੁੱਛਦੇ ਨੇਗੇ ਵੀ ਤੂੰ ਮੈਨੂੰ ਇੱਕ ਵਾਰ ਮਿਲਾ ਦੇ, ਉਹਨੂੰ ਕਹਿ ਦੇ ਕਿ ਉਹ ਮੈਨੂੰ ਫੋਨ ਕਰੇ। ਮਨਮੀਤ ਨੂੰ ਕਹਿ ਕਿ ਮੈਨੂੰ ਫੋਨ ਕਰੇ, ਪਰ ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ। ਮੈਂ ਕਿੱਥੋਂ ਲੈ ਕੇ ਆਵਾਂ? ਬਹੁਤ ਹੀ ਦੁੱਖ ਦੀ ਗੱਲ ਹੈ। ਅਸਹਿ ਦੁੱਖ ਹੈਗਾ ਜਿਹੜਾ ਕਿ ਵੰਡਾ ਨਹੀਂ ਸਕਦੇ, ਕਿ ਤੂੰ ਖਰੀਦ ਕੇ ਨਹੀਂ ਲਿਆ ਕੇ ਦੇ ਸਕਦੇ। ਉਹ ਮਾਂ ਕੀ ਕਰੇ ਜਿਹੜੇ ਪਿੰਜਰ ਨੂੰ ਸਿਰਫ ਹੁਣ ਆਂਟੀ ਜੀ ਦੇ ਇੱਕ ਪਿੰਜਰ ਰਹਿ ਗਿਆ, ਉਹਦੇ ਵਿੱਚੋਂ ਸਭ ਕੁਝ ਕੱਢ ਕੇ ਲੈ ਗਏ। ਮਾਂ ਭੈਣ ਜਿਨ੍ਹਾਂ ਦੇ ਅੱਗੇ ਜਵਾਨ ਪੁੱਤ ਜਿਹਦੇ ਕਿ ਸੁਪਨੇ ਸਾਰੇ ਹਿਲੇ ਪਏ ਸੀਗੇ, ਲਾਈਫ ਉਹਦੀ ਸ਼ੁਰੂ ਹੋਣ ਚੱਲੀ ਹੋਈ ਸੀਗੀ, ਹਲੇ ਸੈੱਟ ਹੋਣਾ ਚਾਹੁੰਦਾ ਸੀ, ਸੈੱਟ ਹੋਇਆ ਸੀ ਆਪਦੀ ਲਾਈਫ ਦੇ ਵਿੱਚ, ਹਲੇ ਉਹਦਾ ਵਿਆਹ ਰਹਿੰਦਾ ਸੀ, ਘੋੜੀਆਂ ਗਾਉਣੀਆਂ ਸੀ ਉਹਦੀਆਂ ਸਿਸਟਰ ਜਿਹੜੀਆਂ ਕਿ ਰੋਂਦੀਆਂ ਨੇ, ਕਦੇ ਅੱਖਾਂ ਨਹੀਂ ਸੁੱਕਦੀਆਂ, ਰੋਂਦੇ ਦੀਆਂ ਅੱਖਾਂ ਨਹੀਂ ਸੁੱਕਦੀਆਂ। ਆਪਾਂ ਸਮਝ ਸਕਦੇ ਹਾਂ ਕਿ ਇਸ ਤੋਂ ਵੱਡਾ ਦੁੱਖ ਲਾਈਫ ਦਾ ਕੋਈ ਨਹੀਂ ਹੋ ਸਕਦਾ ਜਦੋਂ ਭੈਣ ਆਪਦੇ ਸਾਹਮਣੇ ਦੇਖਣਾ ਪੈ ਜਾਵੇ। ਇਸ ਤੋਂ ਵੱਧ ਮੈਂ ਹੋਰ ਉਹਨਾਂ ਬਾਰੇ ਕੀ ਦੱਸਾਂ? ਉਹ ਹਰ ਟਾਈਮ ਬਸ ਮਨਮੀਤ ਦੀਆਂ ਗੱਲਾਂ ਕਰਦੀਆਂ ਨੇ, ਉਹਦੀਆਂ ਪੁਰਾਣੀਆਂ ਗੱਲਾਂ ਮੈਥੋਂ ਪੁੱਛਦੀਆਂ ਰਹਿੰਦੀਆਂ ਨੇ ਵੀ ਤੁਹਾਨੂੰ ਕੀ ਕਹਿੰਦਾ ਹੁੰਦਾ ਸੀ। ਜਦੋਂ ਲਾਸਟ ਟਾਈਮ ਆਇਆ ਸੀ, ਮੈਨੂੰ ਵੀ ਕਹਿ ਕੇ ਗਿਆ ਸੀ ਕਿ ਜਦੋਂ ਮੈਂ ਨੈਕਸਟ ਟਾਈਮ ਆਊਂਗਾ ਤੁਹਾਨੂੰ ਇਹ ਸਾਰੀ ਗੱਲ ਦੱਸੂੰਗਾ, ਤੁਹਾਨੂੰ ਸਮਝਾਊਂਗਾ, ਮੈਂ ਬਸ ਦੀਦੀ ਇੰਡੀਆ ਜਾਊਂਗਾ। ਹੁਣ ਆਪਦੇ ਘਰਦਿਆਂ ਬਾਰੇ ਬਹੁਤ ਗੱਲਾਂ ਕਰਦਾ ਹੁੰਦਾ ਸੀ, ਪਰ ਇਹ ਪਤਾ ਨਹੀਂ ਸੀ ਵੀ ਉਹਨੇ ਦੁਬਾਰਾ ਮੁੜ ਕੇ ਆਉਣਾ ਹੀ ਨਹੀਂ। ਉਹ ਦਿਨ ਬਹੁਤ ਸ਼ੌਕ ਦਿਨ ਸੀਗਾ, ਬਹੁਤ ਮੰਦਭਾਗਾ ਦਿਨ ਸੀ। ਪਰ ਹੁਣ ਵੀ ਆ ਕੇ ਜਦੋਂ ਇਸ ਤਰ੍ਹਾਂ ਕੁਛ ਫੇਰ ਦੁਬਾਰਾ ਦੇਖਿਆ, ਸਭ ਕੁਛ ਫੇਰ ਤਾਂ ਦਿਲ ਦੇ ਵਿੱਚ ਚੱਕਰ ਨਿਕਲਦੇ। ਜੀ ਬਿਲਕੁਲ, ਬਹੁਤ ਹੀ ਇਮੋਸ਼ਨਲ ਮੂਮੈਂਟ ਹੈ, ਖਾਸ ਕਰਕੇ ਸਾਡੀ ਕਮਿਊਨਿਟੀ ਦਾ ਇੱਕ ਥਰੂ ਤਾਰੇ ਵਾਂਗੂ ਚਮਕਦਾ ਸਿਤਾਰਾ ਸਾਨੂੰ ਅਲਵਿਦਾ ਕਹਿ ਕੇ ਗਿਆ। ਕਿਉਂਕਿ ਜੋ ਇਨਸਾਨ, ਜਿਹੜੀ ਮਾਂ ਨੇ ਉਹਨੂੰ ਜਨਮ ਦਿੱਤਾ, ਜਿਹੜੇ ਭੈਣ ਭਾਈ ਉਹਦੇ ਨਾਲ ਹੈ, ਉਹਨਾਂ ਨੂੰ ਉਸ ਦੀ ਕੀਮਤ ਦਾ ਪਤਾ ਸੀ। ਤੇ ਕਮਿਊਨਿਟੀ ਜਿਹੜੀ ਸਾਡੀ ਨਾਲ ਜੁੜੀ ਹੈ, ਤੁਹਾਨੂੰ ਸਿਰਫ ਹੱਲਾ ਸ਼ੇਰੀ ਤੇ ਇੱਕ ਸਿੰਪਥੀ ਦੇ ਸਕਦੀ ਹੈ, ਇਸ ਤੋਂ ਵੱਧ ਕੁਝ ਨਹੀਂ। ਕਿਉਂਕਿ ਤੁਹਾਡਾ ਦਰਦ ਤੁਸੀਂ ਹੀ ਸਮਝ ਸਕਦੇ ਹੋ ਕਿ ਇੱਕ ਮਾਂ ਦੇ ਕਾਲਜੇ ਦਾ ਟੁਕੜਾ ਉਸ ਦੇ ਹੱਥੋਂ ਨਿਕਲ ਗਿਆ, ਤਾਂ ਉਸ ਮਾਂ ਦੀ ਕਿਸ ਤਰ੍ਹਾਂ ਦੀ ਜ਼ਿੰਦਗੀ ਹੋਏਗੀ, ਉਸ ਮਾਂ ਦੀ ਕਿਸ ਤਰ੍ਹਾਂ ਦੀ ਸਥਿਤੀ ਹੋਏਗੀ। ਵੀਰ ਜੀ, ਤੁਸੀਂ ਮਨਮੀਤ ਨਾਲ ਤੁਹਾਡਾ ਕੀ ਰਿਸ਼ਤਾ ਹੈ? ਮਨਮੀਤ ਮੇਰੇ ਮਾਮਾ ਜੀ ਦਾ ਲੜਕਾ ਸੀ। ਮੈਂ ਆਪਣੀ ਜ਼ਿੰਦਗੀ ਦਾ ਮੋਸਟਲੀ ਟਾਈਮ ਮਨਮੀਤ ਨਾਲ ਗੁਜ਼ਾਰਿਆ, ਕਿਉਂਕਿ ਅਸੀਂ ਹਮ ਉਮਰ ਸੀ। ਕਦੇ ਦੇ ਸਕੂਲ ਦੇ ਵਿੱਚ ਜਿਵੇਂ ਸਾਡੀ ਛੁੱਟੀਆਂ ਹੁੰਦੀਆਂ, ਉਹ ਸਾਡੇ ਕੋਲ ਨਾਭੇ ਆਉਂਦਾ ਤੇ ਅਸੀਂ ਜੋ ਛੁੱਟੀਆਂ ਹੁੰਦੀਆਂ ਤਾਂ ਅਸੀਂ ਉਹਦੇ ਕੋਲ ਜਾਂਦੇ। ਮਨਮੀਤ ਸ਼ੁਰੂ ਤੋਂ ਬਚਪਨ ਤੋਂ ਬਹੁਤ, ਤੁਸੀਂ ਲਾ ਲਓ, ਇੱਕ ਉਹਦੇ ਸੁਪਨੇ ਸੀਗੇ ਬਚਪਨ ਤੋਂ, ਇੰਨਾ ਟੈਲੈਂਟ ਸੀਗਾ ਵੀ ਛੋਟੀ ਉਮਰ ਦੇ ਵਿੱਚ ਉਹਨੂੰ ਗਾਉਣ ਦਾ, ਲਿਖਣ ਦਾ ਸ਼ੌਂਕ ਸੀਗਾ। ਜਦੋਂ ਵੀ ਸਾਡੇ ਕੋਲ ਆਉਂਦਾ ਤਾਂ ਉਹਨੂੰ ਐਂ ਹੁੰਦਾ ਸੀ ਵੀ ਮੈਂ ਕੋਈ ਨਵੀਂ ਚੀਜ਼ ਸਿੱਖਾਂ, ਤੇ ਮੈਂ ਅੱਗੇ, ਉਹ ਮੈਨੂੰ ਇੱਕ ਗੱਲ ਹਰ ਟਾਈਮ ਕਹਿਆ ਸੀ ਵੀ ਜਦੋਂ ਦੁਨੀਆ ਦੇ ਬਹੁਤ ਲੋਕ ਆਉਂਦੇ ਨੇ ਪਰ ਚਲੇ ਵੀ ਜਾਂਦੇ ਨੇ, ਪਰ ਉਹਦੇ ਵਿੱਚ ਬਹੁਤ ਘੱਟ ਇਹੋ ਜਿਹੇ ਲੋਕ ਹੁੰਦੇ ਜਿਹੜੇ ਆਪਦਾ ਨਾਮ ਛੱਡ ਕੇ ਜਾਂਦੇ ਨੇ, ਤੇ ਮੈਂ ਵੀ ਉਹਨਾਂ ਵਿੱਚੋਂ ਹੁੰਦਾ ਇੱਕ ਵਾਰੀ ਵੀ ਮੇਰਾ ਨਾਮ, ਮੈਂ ਚਲਾ ਵੀ ਜਾਵਾਂ ਤਾਂ ਲੋਕ ਮੈਨੂੰ ਪਿੱਛੋਂ ਯਾਦ ਕਰਨ। ਜੀ ਬਿਲਕੁਲ, ਪਰ ਜਵਾਨੀ ਦੇ ਵਿੱਚ ਮਨਮੀਤ ਆਪਣਾ ਅਜਿਹਾ ਨਾਂ ਛੱਡ ਗਿਆ ਕਿ ਲੋਕ ਬਿਲਕੁਲ ਹੀ ਉਹਨੂੰ ਯਾਦ ਕਰ ਰਹੇ ਨੇ। ਅੱਜ ਮੇਲਾ ਲੱਗਿਆ, ਉਸੇ ਕਰਕੇ ਲੱਗਿਆ, ਤੇ ਮਨਮੀਤ ਨੂੰ ਲੋਕੀ ਬਿਲਕੁਲ ਯਾਦ ਕਰ ਰਹੇ ਨੇ। ਜੀ ਸਾਡੀ ਕਮਿਊਨਿਟੀ ਦੇ ਲੋਕ ਇਕੱਠੇ ਹੋਏ ਨੇ, ਇੰਗਲਿਸ਼ ਕਮਿਊਨਿਟੀ ਦੇ ਲੋਕ ਇਕੱਠੇ ਹੋਏ ਨੇ, ਅੱਜ ਮਨਮੀਤ ਦੇ ਬੋਲ ਕਹੇ ਹੋਏ ਪੂਰੇ ਹੋ ਗਏ ਨੇ ਕਿ ਅਜਿਹਾ ਕੁਝ ਕਰਕੇ ਜਾਈਏ ਕਿ ਮੇਲਾ ਲੱਗ ਜਾਵੇ। ਹਮੇਸ਼ਾ ਕਹਿੰਦੇ ਹੁੰਦਾ ਸੀ ਦੀਦੀ ਤੁਸੀਂ ਦੇਖਿਓ ਤੇਰੇ ਭਰਾ ਨੂੰ ਦੁਨੀਆ ਯਾਦ ਕਰੂਗੀ, ਪਰ ਸਾਨੂੰ ਲੱਗਦਾ ਸੀ ਵੀ ਉਹਨੂੰ ਸਿੰਗਿੰਗ ਦਾ ਸ਼ੌਕ ਆ, ਉਹਨੂੰ ਐਕਟਿੰਗ ਦਾ ਸ਼ੌਕ ਹੈਗਾ। ਬੈਠੇ ਬੈਠੇ ਵੀ ਆਏ ਐਕਟਿੰਗ ਕਰਨੀ ਸ਼ੁਰੂ ਕਰ ਦਿੰਦਾ ਸੀ। ਜੇ ਘਰ ਆਉਂਦੇ ਇਕੱਠੇ ਗੈਟ ਟੂਗੈਦਰ ਹੁੰਦੇ, ਐਕਟਿੰਗ ਕਰਨੀ ਸ਼ੁਰੂ ਕਰ ਦਿੰਦਾ, ਤਾਂ ਅਸੀਂ ਬਹੁਤ ਕਹਿੰਦੇ ਵੀ ਤੂੰ ਬਹੁਤ ਵੱਡਾ ਐਕਟਰ ਹੈਗਾ, ਤੈਨੂੰ ਬਹੁਤ ਉਹ ਹੈਗਾ, ਜਿਵੇਂ ਇੱਕਦਮ ਹੀ। ਤੇ ਸਾਨੂੰ ਐਂ ਪਤਾ ਨਹੀਂ ਸੀਗਾ ਵੀ ਪਰਮਾਤਮਾ ਨੇ ਉਹਦੀ ਕਿਸ ਪੱਖ ਤੋਂ ਸੁਣੂਗਾ ਵੀ ਦੁਨੀਆ 'ਚ ਨਾਮ ਕਰ ਜੂਗਾ। ਸਾਨੂੰ ਤਾਂ ਇਹ ਲੱਗਦਾ ਸੀ ਵੀ ਹੁਣ ਆਪਣੀ ਪੌੜੀ ਚੜ੍ਹਨੀ ਸ਼ੁਰੂ ਕਰੀ ਸਿੰਗਿੰਗ ਦੀ,
ਵੀ ਹੁਣ ਉਹ ਆਪਣੀ ਲਾਈਫ ਦੇ ਵਿੱਚ ਅੱਗੇ ਵਧੂਗਾ, ਸਿੰਗਰ ਬਣੂਗਾ, ਛੋਟੀਆਂ ਮੂਵੀਜ਼ ਬਣਾਉਂਦਾ ਸੀ, ਫਿਲਮਾਂ ਬਣਾਉਂਦਾ ਸੀ ਫੈਮਿਲੀ ਦੇ ਨਾਲ ਮਿਲ ਕੇ। ਪਰ ਸਡਨਲੀ ਕੀ ਹੋ ਗਿਆ, ਇਹ ਤੇ ਵਿਸ਼ਵਾਸ ਨਹੀਂ ਹੋ ਰਿਹਾ, ਸਾਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ। ਪਰ ਜਿਨ੍ਹਾਂ ਨੇ ਜੰਮਿਆ, ਜਿਨ੍ਹਾਂ ਦੇ ਨਾਲ ਖੇਲਿਆ, ਉਹ ਬਚਪਨ ਹੰਢਾਇਆ, ਉਹ ਭੈਣਾਂ, ਉਹ ਮਾਂ, ਉਹ ਭਰਾ, ਇਹ ਬਹੁਤ ਸਹਿ ਵਾਲਾ ਦੁੱਖ ਆ ਜੀ, ਚੱਲ ਨਹੀਂ ਹੁੰਦਾ। ਸ਼ਬਦ ਨਹੀਂ ਆ ਰਹੇ ਮੇਰੇ ਕੋਲੇ, ਕਿਉਂਕਿ ਮਨਮੀਤ ਦੀ ਅਜਿਹੀ ਸਟੋਰੀ ਸੁਣ ਕੇ ਦਿਲ ਬਿਲਕੁਲ ਹੀ ਬਲੁੰਦਰਿਆ ਜਾਂਦਾ ਹੈ। ਸੋ ਇੰਡੋਜ਼ ਟੀਵੀ ਵੱਲੋਂ ਮਨਮੀਤ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਸਾਰਿਆਂ ਦਾ ਧੰਨਵਾਦ।